ਵੈਲਕਮ ਬੈਕ ਟੂ ਨਿਊਜ਼ ਟੀਵੀ ਫॉर ਬ੍ਰੇਕ। ਤੁਹਾਨੂੰ ਹੁਣ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਹੋਠੀ ਜੀ ਨਾਲ, ਜਿਹੜੇ ਕਿ ਇਸ ਵੇਲੇ ਕੈਲੀਫੋਰਨੀਆ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਤੁਹਾਨੂੰ ਅਤੇ ਟੀਵੀ 84 ਦੇ ਸਮੂਹ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਅੱਜ 5 ਜਨਵਰੀ ਦਾ ਦਿਨ ਹੈ, ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਅੱਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਦਿਹਾੜਾ ਹੈ। ਸਭ ਤੋਂ ਪਹਿਲਾਂ ਟੀਵੀ 84 ਦੀ ਟੀਮ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਇਸ ਦਿਨ ਤੇ ਮੁਬਾਰਕਬਾਦ ਦਿੰਦੇ ਹਾਂ। ਆਲਸੋ ਤੁਸੀਂ ਟੀਵੀ 84 ਦੇ ਦਰਸ਼ਕਾਂ ਨੂੰ ਅੱਜ ਇਸ ਦਿਨ ਸੰਬੰਧੀ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਰੋਤਿਆਂ ਨੂੰ ਜੀ 10ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਲੱਖ ਲੱਖ ਵਧਾਈ ਹੋਵੇ। ਔਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ 10ਵੇਂ ਪਾਤਸ਼ਾਹ ਉਹ ਗੁਰੂ ਨੇ ਜਿਨ੍ਹਾਂ ਨੇ ਸਾਰਾ ਸਰਬੰਸ ਵਾਰ ਕੇ ਔਰ ਸਾਨੂੰ ਸਿੱਖੀ ਦੀ ਦਾਤ ਬਖਸ਼ੀ। ਬਿਲਕੁਲ। ਔਰ ਦੂਸਰੀ ਗੱਲ ਕਿ ਉਹਨਾਂ ਨੇ ਉਸ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਦੇਹਧਾਰੀ ਗੁਰੂ ਡੰਮ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸ਼ਬਦ ਗੁਰੂ ਦੇ ਨਾਲ ਲਾਇਆ ਔਰ ਸਾਨੂੰ ਸਭ ਨੂੰ ਹੁਕਮ ਦਿੱਤਾ ਕਿ ਅੱਜ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਜੀ। ਤੇ ਆ ਜਿਹੜੀਆਂ ਪਿਛਲੀ 2 ਵੀਕਾਂ ਲੰਘੀਆਂ ਨੇ, ਇਹ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਹੈ ਕਿ ਇਹ 2 ਹਫ਼ਤੇ ਉਸ ਗੁਰੂ ਦੇ ਪਰਿਵਾਰ ਦੇ ਉੱਤੇ ਕੀ ਬੀਤਿਆ ਔਰ ਸਾਡੇ ਲਈ, ਮਨੁੱਖਤਾ ਦੇ ਲਈ ਉਹਨਾਂ ਨੇ ਕਿਹੋ ਜਿਹੇ ਜਿਹੜੇ ਕਸ਼ਟ ਸੀ ਉਹ ਸਹਾਰਦੇ ਹੋਏ। ਤਾਂ ਵੀ ਇਹ ਗੱਲ ਆਪਣੇ ਮੁਖਾਰ ਬਿੰਦ ਦੇ ਵਿੱਚੋਂ ਆਖੀ ਕਿ ਪੰਥ ਵਸੇ ਮੈਂ ਜਿਹੜਾ ਮਨ ਚਾਉ ਕਨੇਰਾ। ਤੇ ਉਸ ਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਚੱਲਣ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਸੱਚੇ ਪਾਤਸ਼ਾਹ ਸਾਨੂੰ ਉਹਨਾਂ ਗੁਰੂਆਂ ਦੇ ਪਾਇਆ ਹੋਇਆ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੇ। ਬਿਲਕੁਲ ਬਿਲਕੁਲ ਵੀਰ ਜੀ। ਇਸ ਬਾਰੇ ਅਸੀਂ ਹੋਰ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਜਿਸ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਜਨਵਰੀ ਨੂੰ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਜਿਹੜਾ ਸਮਾਗਮ ਰੱਖਿਆ ਗਿਆ ਹੈ, ਅਸੀਂ ਚਾਹਾਂਗੇ ਸਾਨੂੰ ਉਸ ਬਾਰੇ ਵੀ ਤੁਸੀਂ ਥੋੜੀ ਜਿਹੀ ਜਾਣਕਾਰੀ ਦਿਓ। ਉਹਦੇ ਵਿੱਚ ਜਾਣਕਾਰੀ ਇੰਨੀ ਆ ਜੀ ਵੀ ਤਕਰੀਬਨ 2 ਸਾਲ ਪਹਿਲਾਂ ਗੁਰਦੁਆਰਾ ਸਿੰਘ ਸਭਾ ਬੇ ਏਰੀਏ ਦੇ ਵਿੱਚ ਹੋਂਦ ਦੇ ਵਿੱਚ ਆਇਆ ਔਰ ਇਸ ਚੀਜ਼ ਨੂੰ ਮੁੱਖ ਰੱਖ ਕੇ ਹੀ ਇਸ ਗੁਰੂ ਘਰ ਦੀ ਸ਼ੁਰੂਆਤ ਕੀਤੀ ਗਈ ਸੀ ਕਿ ਜਿੱਥੇ ਅਸੀਂ ਕਥਾ ਕੀਰਤਨ ਹਫ਼ਤਾਵਾਰੀ ਪ੍ਰੋਗਰਾਮ ਕਰ ਰਹੇ ਹਾਂ, ਉੱਥੇ ਸਾਨੂੰ ਅੱਜ ਲੋੜ ਆ ਕਿ ਅਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਸੈਮੀਨਾਰ ਕਰਵਾਈਏ ਜਿਹਦੇ ਵਿੱਚ ਆਪਣੇ ਪੰਥ ਦੇ, ਕੌਮ ਦੇ ਸੁਲਝੇ ਹੋਏ ਬੁਲਾਰਿਆਂ ਨੂੰ ਸੱਦ ਕੇ ਉਹਨਾਂ ਦੇ ਵਿਚਾਰ ਅਸੀਂ ਸੁਣ ਸਕੀਏ ਔਰ ਜੋ ਸਾਡੇ ਵਿਚਾਰ ਨੇ ਉਹਨਾਂ ਵਿਦਵਾਨਾਂ ਦੇ ਨਾਲ ਸਾਂਝੇ ਕਰ ਸਕੀਏ। ਸੋ ਮੈਂ ਸਮਝਦਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਸਿੱਖ ਕੌਮ ਦੇ ਬਹੁਤ ਹੀ ਉੱਘੇ ਵਿਦਵਾਨ, ਜਿਨ੍ਹਾਂ ਦੇ ਵਿੱਚ ਡਾਕਟਰ ਦਲਜੀਤ ਸਿੰਘ ਜੀ ਜਿਹੜੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ ਨੇ ਔਰ ਸ਼ਿਮਲਾ ਦੇ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਵੀ ਰਹੇ ਨੇ। ਇਵੇਂ ਹੀ ਨਰਿੰਜਨ ਸਿੰਘ ਜੀ ਢੇਸੀ ਜਿਹੜੇ ਪ੍ਰੋਫੈਸਰ ਨੇ ਖਾਲਸਾ ਕਾਲਜ ਜਲੰਧਰ ਦੇ ਵਿੱਚ, ਔਰ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਜਿਹੜੇ ਡਾਇਰੈਕਟਰ ਨੇ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਦੇ ਵਿੱਚ। ਤੇ ਜਿਵੇਂ ਪਿਛਲੇ ਤਕਰੀਬਨ 2 ਦਹਾਕਿਆਂ ਤੋਂ ਉੱਪਰ ਡਾਕਟਰ ਅਮਰਜੀਤ ਸਿੰਘ ਜੀ ਜਗ੍ਹਾ ਜਗ੍ਹਾ ਜਾ ਕੇ ਗੁਰੂ ਘਰਾਂ ਦੀਆਂ ਸਟੇਜਾਂ ਤੋਂ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਵੱਖ-ਵੱਖ ਅਖਬਾਰਾਂ ਦੇ ਵਿੱਚ ਆਰਟੀਕਲ ਲਿਖ ਕੇ ਔਰ ਵੱਖ-ਵੱਖ ਰੇਡੀਓ ਸਟੇਸ਼ਨਾਂ ਦੇ ਉੱਤੇ ਜਾ ਕੇ ਇਕੱਲੇ ਅਮਰੀਕਾ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਟਾਕ ਸ਼ੋ ਕਰ ਰਹੇ ਨੇ। ਉਹਨਾਂ ਦਾ ਇਹੀ ਮਤਲਬ ਹੈ ਕਿ ਅਸੀਂ ਜਿਹੜੀ ਪੰਥ ਦੇ ਉੱਤੇ ਜੋ ਇਸ ਵੇਲੇ ਘੜੀਆਂ ਨੇ, ਇਸ ਦੌਰ ਦੇ ਵਿੱਚੋਂ ਸਿੱਖ ਪੰਥ ਗੁਜ਼ਰਿਆ ਹੈ ਔਰ ਜੋ ਸਿੱਖ ਸੰਘਰਸ਼ 2 ਦਹਾਕੇ ਚੱਲਿਆ, ਉਹਨਾਂ ਨੂੰ ਸਹੀ ਸ਼ਬਦਾਂ ਦੇ ਵਿੱਚ ਇੱਥੋਂ ਦੇ ਲੋਕਾਂ, ਸਟੂਡੈਂਟ, ਬੱਚਿਆਂ ਦੇ ਤਾਈਂ ਪਹੁੰਚਦਾ ਕੀਤਾ ਜਾਵੇ। ਤੇ ਉਹ ਵੀ ਸਾਡੀ ਇਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਸੋ ਅਸੀਂ ਜਿੰਨੇ ਵੀ ਸਰੋਤੇ ਇਹ ਸਾਡਾ ਪ੍ਰੋਗਰਾਮ ਸਰਵਣ ਕਰ ਰਹੇ ਨੇ, ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗੇ
ਕਿ ਬਹੁਤ ਵਡਮੁੱਲਾ ਇਹ ਸਮਾਂ ਹੈ ਜੀ ਕਿ ਇਹੋ ਜਿਹੇ ਵਿਦਵਾਨ ਗੁਰਦੁਆਰਾ ਸਿੰਘ ਸਭਾ ਪਹੁੰਚ ਰਹੇ ਨੇ। ਉਹ 9 ਜਨਵਰੀ ਦਿਨ ਸ਼ਨੀਚਰਵਾਰ ਨੂੰ 3:30 ਤੋਂ ਲਾ ਕੇ ਸ਼ਾਮ ਦੇ 7 ਵਜੇ ਤੱਕ ਇਹ ਸੈਮੀਨਾਰ ਚੱਲੇਗਾ ਔਰ ਉਹਦੇ ਵਿੱਚ ਜਿਹੜਾ ਟੂ ਵੇ ਟ੍ਰੈਫਿਕ ਹੈ ਇਹਨਾਂ ਵਿਦਵਾਨਾਂ ਦੇ ਜਿੱਥੇ ਅਸੀਂ ਵਿਚਾਰ ਸਰਵਣ ਕਰਨੇ ਨੇ ਉੱਥੇ ਅਸੀਂ ਵੀ ਆਪਣੇ ਮਨ ਦੇ ਸ਼ੰਕੇ ਕੱਢਣ ਲਈ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਇਹਨਾਂ ਵਿਦਵਾਨਾਂ ਨੂੰ ਆਪਣੇ ਜਿਹੜੇ ਵਿਚਾਰ ਆ ਸਾਡੇ ਕੁਝ ਕੁਐਸਚਨ ਨੇ ਉਹ ਅਸੀਂ ਇਹਨਾਂ ਨੂੰ ਕਰ ਸਕਾਂਗੇ। ਔਰ ਇਹ ਸਾਰਾ ਹੀ ਪ੍ਰੋਗਰਾਮ ਜਿਹੜਾ ਹੈ ਉਹ ਗਲੋਬਲ ਪੰਜਾਬ ਟੀਵੀ ਦੇ ਉੱਤੇ ਲਾਈਵ ਵੀ ਆਵੇਗਾ। ਸਵਾਲ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਵੱਧ ਤੋਂ ਵੱਧ ਉਸ ਦਿਨ ਆ ਕੇ ਹਾਜ਼ਰੀਆਂ ਭਰੋ ਤੇ ਇਹ ਸੁਲਝੇ ਹੋਏ ਵਿਦਵਾਨਾਂ ਦੇ ਜਿਹੜੇ ਵਿਚਾਰ ਨੇ ਉਹ ਸਰਵਣ ਕਰੋ। ਬਿਲਕੁਲ। ਤੇ ਵੀਅਰਸ ਟੀਵੀ 84 ਤੇ ਵੀ ਇਸ ਪ੍ਰੋਗਰਾਮ ਦੇ ਬਾਰੇ ਇਸ ਸਮਾਗਮ ਦੇ ਬਾਰੇ ਆਫ ਕੋਰਸ ਤੁਸੀਂ ਐਡ ਵੇਖ ਰਹੇ ਹੋ। ਤੁਸੀਂ ਵੀ ਇਹੀ ਤੁਹਾਡੇ ਅੱਗੇ ਇਹੀ ਅਰਦਾਸ ਵੀ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਕਾਫੀ ਸਕਸੈਸਫੁਲ ਹੋਵੇ। ਤੇ ਵੀਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਹਿਲੇ ਕੁਐਸਚਨ ਦੇ ਵਿੱਚ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਕੀ ਕਹਿਣਾ ਚਾਹੋਗੇ, ਤੁਸੀਂ ਗੱਲ ਕੀਤੀ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ, ਪਰ ਜਿਸ ਤਰ੍ਹਾਂ ਅੱਜ ਜਿਹੜੀ 30 ਮਿਲੀਅਨ ਕੌਮ ਹੈ, ਜਿਹੜੀ ਸਿੱਖ ਕੌਮ ਹੈ, ਇੱਕ ਉਸਦਾ ਕਾਫੀ ਸਾਰਾ ਵੱਡਾ ਹਿੱਸਾ ਜਿਹੜਾ ਆਪਣੇ ਇਤਿਹਾਸ ਨੂੰ ਭੁੱਲ ਚੁੱਕਿਆ ਹੈ। ਕੋਈ ਬੀਬੀਆਂ ਬਾਬਿਆਂ ਪਿੱਛੇ ਲੱਗਿਆ ਹੋਇਆ ਹੈ, ਕੋਈ ਜੰਤਰ ਮੰਤਰ ਤੰਤਰ ਫੇਕ ਜਿਹੜੇ ਗੁਰੂ ਨੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ। ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਰਸਤਾ ਵਿਖਾਇਆ ਸੀ ਅਸੀਂ ਉਸ ਤੋਂ ਭਟਕ ਚੁੱਕੇ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ? ਕਿਉਂਕਿ ਸਰ ਇੱਕ ਅੱਧਾ ਮਿੰਟ ਰਹਿ ਗਿਆ, ਸਾਨੂੰ ਇਸ ਸਿੱਧੇ ਰਸਤੇ ਤੇ ਜਾਣ ਦੇ ਲਈ ਸਾਨੂੰ ਹੁਣ ਇਸ ਵੇਲੇ ਕੀ ਕਰਨ ਦੀ ਲੋੜ ਹੈ ਤੁਹਾਡੇ ਖਿਆਲ ਦੇ ਨਾਲ? ਇੱਕੋ ਗੱਲ ਆ ਜੀ, ਜਿਸ ਗੁਰੂ ਦੇ ਲੜ ਲਾ ਕੇ 10ਵੇਂ ਪਾਤਸ਼ਾਹ ਸਾਨੂੰ ਗਏ ਸੀ ਜੀ, ਸੋ ਅਸੀਂ ਉਹਦਾ ਲੜ ਛੱਡ ਬੈਠੇ ਹਾਂ। ਅਸੀਂ ਵਹਿਮਾਂ ਭਰਮਾਂ ਦੇ ਵਿੱਚ ਪੈ ਚੁੱਕੇ ਹਾਂ ਔਰ ਇਹ ਜਿਹੜਾ ਰਸਤਾ ਹੈ ਇਹ ਖੰਨਿਓ ਤਿੱਖੀ ਬਾਲੋਂ ਨਿੱਕੀ ਦਾ ਰਸਤਾ ਹੈ ਜੀ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਜੋ ਗੁਰਬਾਣੀ ਹੈ ਜੀ ਉਹ ਗੁਰੂ ਦੇ ਨਾਲ ਗੱਲਾਂ ਕਰਨੀਆਂ ਨੇ ਔਰ ਸਾਨੂੰ ਸਭ ਨੂੰ ਇਹ ਚਾਹੀਦਾ ਕਿ ਗੁਰਬਾਣੀ ਨੂੰ ਅਸੀਂ ਅਖੰਡ ਪਾਠ ਸਾਹਿਬਾਂ ਲਈ ਆਪਣੇ ਵਿਆਹ ਸ਼ਾਦੀਆਂ ਲਈ ਹੀ ਨਾ ਵਰਤੀਏ। ਇਹ ਇੱਕ ਜੋ ਗੁਰਬਾਣੀ ਹੈ ਉਹ ਸਾਡੀ ਜੀਵਨ ਜਾਂਚ ਹੈ। ਇਹਦਾ ਇੱਕ ਇੱਕ ਸ਼ਬਦ ਅਸੀਂ ਆਪ ਪੜ੍ਹ ਕੇ ਵਿਚਾਰ ਕੇ ਆਪਣੇ ਜੋ ਸਾਡੀ ਹਰ ਰੋਜ਼ ਦੀ ਇੱਕ ਇੱਕ ਪਲ ਹੈ ਜ਼ਿੰਦਗੀ ਦਾ ਉਹਦੇ ਉੱਤੇ ਚੱਲ ਕੇ ਅਸੀਂ ਅਗਰ ਵਿਚਾਰਾਂਗੇ ਚੱਲਾਂਗੇ ਤੇ ਸਿੱਖ ਜਿਹੜਾ ਹੈ ਉਹਨੂੰ ਸੋਝੀ ਆਵੇਗੀ, ਚੰਗੇ ਮਾੜੇ ਦਾ ਪਤਾ ਲੱਗੇਗਾ ਤੇ ਫਿਰ ਇਹ ਸਾਰਾ ਜੋ ਆਪ ਜੀ ਨੇ ਦੱਸਿਆ ਹੈ ਗੁਰੂ ਡੰਮ ਹੈ ਇਹ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸੋ ਆਓ ਉਸ ਇਨਕਲਾਬੀ ਗੁਰੂ ਦੇ ਗੁਰਪੁਰਬ ਨੂੰ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਈਏ। ਮਨਾਇਆ ਸਾਡਾ ਤਾਂ ਹੀ ਸਫਲ ਹੋਵੇਗਾ ਕਿ ਜੋ ਗੁਰੂ ਸਾਹਿਬਾਨ ਸਾਨੂੰ ਕਹਿ ਗਏ ਨੇ, ਜਿਨ੍ਹਾਂ ਕਰਕੇ ਉਹਨਾਂ ਨੇ ਆਪਣਾ ਸਾਰਾ ਸਰਬੰਸ ਵਾਰਿਆ, ਉਹ ਕਿਹੜੀਆਂ ਕਿਹੜੀਆਂ ਗੱਲਾਂ ਸੀ, ਉਸ ਵੇਲੇ ਹਾਲਾਤ ਕੀ ਸੀ, ਇਹ ਹਰ ਇੱਕ ਸਿੱਖ ਨੂੰ ਬੈਠ ਕੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅੱਜ ਦਾ ਸਮਾਂ ਜਿਹੜਾ ਉਸ ਸਮੇਂ ਨਾਲੋਂ ਵੀ ਭਿਆਨਕ ਸਮਾਂ ਹੈ। ਸਾਡੇ ਜਿਹੜੇ ਲੀਡਰ ਨੇ ਉਹ ਭ੍ਰਸ਼ਟ ਹੋ ਚੁੱਕੇ ਨੇ। ਸਾਡੀਆਂ ਜਿਹੜੀਆਂ ਸਿੱਖ ਇੰਸਟੀਟਿਊਸ਼ਨਾਂ ਨੇ ਉਹ ਪੋਲੀਟੀਕਲ ਬੰਦਿਆਂ ਦੇ ਗਲਬੇ ਦੇ ਥੱਲੇ ਇਸ ਵੇਲੇ ਚੱਲ ਰਹੀਆਂ ਨੇ ਔਰ ਸਾਡੀ ਜੋ ਕੌਮ ਹੈ ਉਹਨੂੰ ਨਸ਼ਈ ਬਣਾ ਦਿੱਤਾ ਗਿਆ ਹੈ ਤਾਂ ਕਿ ਇਹ ਅਣਖੀਲੀ ਕੌਮ ਆਪਣੇ ਇਨਕਲਾਬੀ ਵਿਚਾਰਾਂ ਦੇ ਉੱਤੇ ਚੱਲ ਨਾ ਸਕੇ। ਸੋ ਆਓ ਸਾਰੇ ਸਿਰ ਜੋੜ ਕੇ ਬੈਠੀਏ, ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਭੁੱਲਿਆਂ ਭਟਕਿਆਂ ਨੂੰ ਸਮਰੱਥਾ ਬਖਸ਼। ਅਸੀਂ ਤੇਰੇ ਕਦਮਾਂ ਤੇ ਚੱਲ ਕੇ ਅਸੀਂ ਜੋ ਸਾਨੂੰ ਤੂੰ ਦਾਤ ਬਖਸ਼ੀ ਹੈ ਤੇ ਅਸੀਂ ਉਹਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਸਕੀਏ ਔਰ ਮਨੁੱਖਤਾ ਦੇ ਭਲੇ ਲਈ ਕੋਈ ਕੰਮ ਕਰ ਸਕੀਏ। ਮਨੁੱਖਤਾ ਦੇ ਭਲੇ ਲਈ ਅਸੀਂ ਕੋਈ ਐਸੇ ਕਦਮ ਚੱਕੀਏ ਕਿ ਜਿਹੜਾ ਹਰ ਕੋਈ ਗੁਰੂ ਦੇ ਸਿੱਖ ਵੱਲ ਦੇਖ ਕੇ ਆਸ ਕਰ ਉੱਠੇ ਕਿ ਇਹੋ ਜਿਹੀ ਸਿੱਖੀ, ਇਹੋ ਜਿਹੇ ਇਹਨਾਂ ਦੇ ਗੁਰੂ। ਸੋ ਇੱਕੋ ਅਰਦਾਸ ਹੈ ਸਿੱਖ ਦੇ ਪਾਸ ਜਿਹੜੀ ਅਸੀਂ ਕਰ ਸਕੀਏ। ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਵਿਸ਼ੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਗੁਰਪੁਰਬ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਤੇ ਆਪਣਾ ਮੈਸੇਜ ਦਿੱਤਾ। ਸੋ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਫਿਰ ਦੁਬਾਰਾ ਟੀਵੀ 84 ਦੇ ਸਮੂਹ ਸਟਾਫ ਦਾ ਅਸੀਂ ਇਸ ਲਈ ਵੀ ਆਪ ਜੀ ਦੇ ਰਿਣੀ ਆ ਜੋ ਆਪ ਟੀਵੀ 84 ਦੇ ਉੱਤੇ ਇਸ ਫੰਕਸ਼ਨ ਦੀ ਐਡ ਚਲਾ ਰਹੇ ਹੋ ਔਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਪ੍ਰੋਗਰਾਮ ਵੀ ਜਿਹੜੇ ਨੇ ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਤਾਂ ਕਿ ਤੁਹਾਡੇ ਇਹ ਮਾਧਿਅਮ ਰਾਹੀਂ ਟੀਵੀ 84 ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇੱਥੇ ਹੋ ਰਹੀਆਂ ਕਾਰਵਾਈਆਂ ਜੋ ਐਕਟੀਵਿਟੀਜ਼ ਨੇ ਗੁਰੂ ਘਰ ਦੇ ਵਿੱਚ ਉਹ ਪਤਾ ਲੱਗ ਸਕੇ। ਫਿਰ ਦੁਬਾਰਾ
ਆਪ ਦਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਜੀ। ਆਪ ਦੇ ਇਸ ਅਦਾਰੇ ਨੂੰ ਗੁਰੂ ਮਹਾਰਾਜ ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਬਖਸ਼ੇ। ਕਿਸੇ ਵੀ ਪਹੁੰਚਕ ਲਈ ਖਿਮਾ ਦੀ ਜਾਚਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।